ਦੀ ਜਗ੍ਹਾ ਤੇ ਮੋਦੀ ਅਤੇ ਕਾਰਪੋਰੇਟ ਘਰਾਣੇ ਦਾ ਪੂਤਲਾ ਫੂਕਿਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਮੈਂ ਜਗਦੇਵ ਸਿੰਘ ਜ਼ਿਲ੍ਹੇ ਲਾਗੂ ਹਾਂ। ਅਸੀਂ ਇਹ ਸਾਰੇ ਪੰਜਾਬ ਦੇ ਅੰਦਰ 45-46 ਥਾਵਾਂ ਤੇ ਸ਼ਹਿਰੀ ਭਾਈਚਾਰੇ ਨੂੰ ਨਾਲ ਲੈ ਕੇ ਸ਼ਹਿਰੀ ਵਿੱਚ ਜਿੰਨਾ ਸੰਸਥਾ ਉਹਨਾਂ ਨੂੰ ਮਿਲ ਕੇ ਉਹਨਾਂ ਦਾ ਸਹਿਯੋਗ ਕਰਕੇ ਅਸੀਂ ਪਿੰਡੂ ਤੇ ਸ਼ਹਿਰੀ ਏਕਤੇ ਦਾ ਸਬੂਤ ਵੀ ਦਿੱਤਾ। ਇਹ ਜਿਹੜੇ ਅੱਜ ਦੇ ਇਹ ਰਾਵਣ ਹੈ, ਜਿਹੜੇ ਮੋਦੀ ਅਵਾਨੀ ਵਰਗੇ ਜਿਹੜੇ ਲੋਕਾਂ ਦੇ 3 ਆਰਡੀਨੈਂਸ ਮੜ ਕੇ 2020 ਬਿਜਲੀ ਐਕਟ ਮੜ ਕੇ ਉਹ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, ਲੋਕਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ। ਪਹਿਲੀ ਬੇਰੁਜ਼ਗਾਰੀ ਹੈ, ਜੇ ਇੱਥੇ ਖੇਤੀ ਸੈਕਟਰ ਨੇ ਤਬਾਹ ਹੋ ਜਾਣਾ ਹੈ ਤਾਂ ਭਰਾਵੋ ਇੱਥੇ ਕਿਸਾਨ ਨਹੀਂ ਜਿਹੜਾ ਦੁਕਾਨਦਾਰ ਨੇ ਕਿਸੇ ਵੀ ਤਬਕੇ ਨਹੀਂ। ਇਹ ਮਨੁੱਖਤਾ ਦੀ ਲੜਾਈ ਹੈ, ਨਾ ਕਿ ਇਕੱਲੀ ਕਿਸਾਨੀ ਦੀ ਲੜਾਈ। ਵੀਰ ਜੀ, ਕੁਝ ਗਾਇਕ ਭਰਾ ਕਿਸਾਨੀ ਧਰਨਿਆਂ ਦੇ ਵਿੱਚ ਸ਼ੁਰੂ ਦੇ ਵਿੱਚ ਆਏ ਤੇ ਉਹ ਦੁਬਾਰਾ ਕਦੇ ਵਾਪਸ ਧਰਨਿਆਂ ਦੇ ਵਿੱਚ ਸ਼ਾਮਲ ਨਹੀਂ ਹੋਏ। ਉਹਨਾਂ ਦੀ ਸਮੂਲੀਅਤ ਨਾਲ ਤੁਹਾਡੇ ਧਰਨਿਆਂ ਨੂੰ ਕਿੰਨਾ ਸਹਿਯੋਗ ਮਿਲਿਆ? ਜਿਹੜੇ ਸਾਡੇ ਕਲਾਕਾਰ ਹੈ, ਉਹ ਕੋਈ ਵੀ ਕਲਾਕਾਰ ਹੈ ਕਿਸੇ ਵੀ ਲੈਵਲ ਨਾਲ ਲੜ ਰਿਹਾ, ਕਿਸਾਨਾਂ ਦੇ ਹਮਾਇਤ ਜਿਵੇਂ ਵੀ ਵਿਰੋਧ ਕਰ ਰਿਹਾ, ਅਸੀਂ ਕਹਿੰਦੇ ਉਹ ਠੀਕ ਹੈ। ਜੋ ਵੀ ਜਿਵੇਂ ਵੀ ਜਿੱਥੋਂ ਵੀ ਕਿਤੇ ਤਿਲ ਫੁੱਲ ਵਿਰੋਧ ਹੋ ਰਿਹਾ ਹੈ, ਕਿਉਂਕਿ ਇੱਕ ਜੰਗਲ ਦੇ ਅੰਦਰ ਅੱਗ ਲੱਗੀ ਸੀ, ਉਦੋਂ ਜਦੋਂ ਚਿੜੀ ਇੱਕ ਚੁੱਜ ਭਰ ਕੇ ਗਈ, ਉੱਥੇ ਉਹਨੂੰ ਸਵਾਲ ਕੀਤਾ ਗਿਆ ਵੀ ਜੰਗਲ ਦੀ ਅੱਗ ਤਾਂ ਬੁਝੀ ਨਹੀਂ। ਉਹਦੇ ਘੱਟੋ ਘੱਟ ਜਦੋਂ ਇਤਿਹਾਸ ਸਿਰਜਿਆ ਜਾਣਾ, ਉਹਦੇ ਵਿੱਚ ਮੇਰੀ ਇਹ ਯੋਗਤਾ ਅੱਗ ਬੁਝਾਉਣ ਦੇ ਵੱਲ ਜਾਊ, ਨਾ ਕਿ ਅੱਗ ਲਾਉਣ ਦੇ ਵੱਲ। ਇਹੀ ਯੋਗਤਾ ਸਾਡੇ ਕਲਾਕਾਰ ਭਾਈਚਾਰਾ ਹੈ, ਨੌਜਵਾਨ ਕਲਚਰ ਹੈ, ਉਹ ਠੀਕ ਕੋਸ਼ਿਸ਼ ਕਰ ਰਹੇ ਆ। ਅਸੀਂ ਕਹਿੰਦਾ ਉਹ ਚੰਗਾ ਕੋਈ ਮਾੜਾ ਨਹੀਂ। ਇਹਦੇ ਲਈ ਸਾਰੇ ਪੰਜਾਬ ਦੇ ਅੰਦਰ ਅਸੀਂ ਅਵਾਨੀਆਂ ਦੇ, ਅਡਾਨੀਆਂ ਦੇ ਤੇ ਜਿਹੜਾ ਮੋਦੀ ਹੈ, ਇਹਨਾਂ ਦੇ ਜਿਹੜੇ ਪੁਤਲੇ ਤਾਂ ਫੂਕ ਰਹੇ ਆ ਵੀ ਇਹ ਅੱਜ ਦੇ ਰਾਵਣ ਹੈ। ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ, ਹੈਂਕੜਬਾਜ਼ੀ ਕੀਤੀ ਜਾ ਰਹੀ ਹੈ, ਲੋਕਾਂ ਦੇ ਕਾਨੂੰਨ ਮੜ ਕੇ ਲੋਕਾਂ ਦੀਆਂ ਜ਼ਮੀਨਾਂ, ਲੋਕਾਂ ਦੇ ਰੁਜ਼ਗਾਰ ਹੈ ਜਿਹੜਾ ਉਹ ਖੋਹੇ ਜਾ ਰਹੇ ਆ। ਇਹਦੇ ਲਈ ਅੱਜ ਦੇ ਇਹ ਰਾਵਣ, ਇਹਨਾਂ ਦੇ ਪੁੱਤ ਤਾਂ ਜਨਤਕ ਗੁੱਸੇ ਦਾ ਜ਼ਾਹਰ ਹੁੰਦਾ ਹੈ। ਜਿਵੇਂ ਜਨਤਾ ਦਾ ਇੱਥੇ ਇਕੱਠ ਹੈ, ਇਕੱਠ ਤੋਂ ਪਤਾ ਲੱਗਦਾ ਵੀ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਤੇ ਚੱਲ